जी दोस्तों, ਅੱਜ ਜਿਹੜੀ ਮੈਂ ਤੁਹਾਨੂੰ ਖਬਰ ਦੇਣ ਜਾ ਰਿਹਾ ਇਹ ਚੰਦ ਇੱਕ ਜਿਹੜੇ ਸਹਾਫੀ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਅਪਰੋਚ ਜਾਂ ਕਹਿ ਲਵੋ ਕਿ ਉਹਨਾਂ ਦੀ ਬਹੁਤ ਜ਼ਿਆਦਾ ਅਸੈਸਮੈਂਟ ਹੈ। ਇਹ ਖਬਰ ਤੁਹਾਡੇ ਕੋਲ ਪਹੁੰਚ ਰਹੀ ਹੈ ਕਿਉਂਕਿ ਮੋਦੀ ਦੀ ਡੁੱਬਦੀ ਹੋਈ ਬੇੜੀ ਲੱਭ ਰਹੀ ਹੈ ਹੁਣ ਤੀਲਿਆਂ ਦਾ ਸਹਾਰਾ। ਵੇਖੋ ਉਹਨੇ ਬਹੁਤ ਸਾਰੇ ਮਹਾਜ਼ ਖੋਲੇ, ਬਹੁਤ ਸਾਰੇ ਮਾਮਲਾਤ ਕੀਤੇ, ਨਫ਼ਰਤਾਂ ਵੰਡੀਆਂ ਔਰ ਨਫ਼ਰਤਾਂ ਦੇ ਨਾਲ ਝੂਠ ਦਾ ਬਾਜ਼ਾਰ ਗਰਮ ਕੀਤਾ। ਪਰ ਹੁਣ ਵੇਲਾ ਆ ਗਿਆ ਕਿ ਜਦੋਂ ਮੋਦੀ ਦੀ ਬੇੜੀ ਮੋਦੀ ਜਾਣ ਲੱਗਾ ਹੈ ਲੇਕਿਨ ਉਹਦੀ ਪਾਰਟੀ ਦੀ ਬੇੜੀ ਡੱਕੋ ਡੋਲੇ ਖਾਣ ਡਈ ਹੈ। ਔਰ ਹੁਣ ਕੀ ਕਰ ਰਿਹਾ ਹੈ ਇਹਦੇ 'ਚ ਵੇਖੋ, ਉਹਨੇ ਪੰਜਾਬ ਦੇ ਖਿਲਾਫ ਮੋਰਚਾ ਜਿਹੜਾ ਬਣਾਇਆ, ਮਹਾਜ਼ਰਾਈ ਕੀਤੀ, ਕਿਸਾਨਾਂ ਦੇ ਮੋਰਚੇ ਦੇ ਉੱਤੇ ਉਹਨੇ ਕੀ ਜ਼ੁਲਮ ਕੀਤੇ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨੇ ਕੀ ਵਿਤਕਰੇ ਕੀਤੇ, ਪੰਜਾਬ ਦੇ ਪਾਣੀਆਂ ਦੇ ਨਾਲ ਉਹਨੇ ਕੀ ਕੀਤਾ, ਪੰਜਾਬ ਦਾ ਬਣਦਾ ਸਰਦਾ ਹਿੱਸਾ ਵੀ ਪੰਜਾਬ ਨੂੰ ਨਹੀਂ ਦਿੱਤਾ। ਹੁਣ ਉਹ ਖੁਫੀਆ ਮੀਟਿੰਗਾਂ ਕਰ ਰਿਹਾ ਹੈ ਸ਼ੋਬਿਜ਼ ਸਟਾਰਸ ਦੇ ਨਾਲ। ਹਾਂਜੀ, ਇਹ ਮੀਟਿੰਗ ਕੀ ਹੈ? ਸ਼ੋਬਿਜ਼ ਸਟਾਰਸ ਦੇ ਨਾਲ ਤੱਕੀ ਮੀਟਿੰਗ ਨਹੀਂ ਕੀਤੀ, 1-to-1 ਮੀਟਿੰਗਸ ਹੋ ਰਹੀਆਂ ਨੇ ਔਰ ਕੁਝ ਸਟਾਰਸ ਦੇ ਕੋਲ ਉਹ ਆਪਣੇ ਨੁਮਾਇੰਦਿਆਂ ਨੂੰ ਭੇਜ ਰਿਹਾ ਹੈ। ਔਰ ਇੱਥੇ ਇਹ ਸਖਤੀ ਨਾਲ ਕਿਹਾ ਗਿਆ ਹੈ ਕਿ ਜਿਨ੍ਹਾਂ ਸਟਾਰਸ ਦੇ ਨਾਲ ਉਹਨੇ ਮੁਲਾਕਾਤਾਂ ਕੀਤੀਆਂ ਨੇ ਆਪਣੇ ਤੌਰ ਤੇ 1-to-1 ਜਾਂ ਉਹਦੇ ਨੁਮਾਇੰਦਿਆਂ ਨੇ ਮੁਲਾਕਾਤ ਕੀਤੀ, ਉਹਨੂੰ ਕਿਤੇ ਵੀ ਮੀਡੀਆ ਤੇ ਨਹੀਂ ਆਉਣਾ ਚਾਹੀਦਾ। ਉਹਦੀ ਵਜ੍ਹਾ ਇਹ ਵੇ ਕਿ ਪਹਿਲਾਂ ਹੀ ਉਹਦੀ ਬੇੜੀ ਡੱਕੋ ਡੋਲੇ ਖਾਣ ਡਈ ਔਰ ਉਹਨੂੰ ਬਹੁਤ ਜ਼ਿਆਦਾ ਤਨਕੀਦ ਦਾ, ਆਲੋਚਨਾ ਦਾ ਸਾਹਮਣਾ ਹੈ। ਉਹਦੀ ਆਪਣੀ ਅਸੈਂਬਲੀ ਦੇ ਵਿੱਚ ਵੀ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਆ ਰਿਹਾ। USA ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਗੁਰਪਤਵੰਤ ਨੂੰ ਜਿਹੜਾ ਸਹਾਇਤਾ ਦਾ, ਜਿਹੜਾ ਹਿਮਾਇਤ ਦਾ ਲੈਟਰ ਲਿਖਿਆ, ਉਸ ਤੋਂ ਬਾਅਦ ਹੋਰ ਨੀਂਦਾਂ ਉੱਡ ਗਈਆਂ ਨੇ ਮੋਦੀ ਦੀਆਂ, ਕਿਉਂਕਿ ਜਿੰਨੀ ਇਹਨੇ ਮੁਖਾਲਫਤ ਸਿਰਫ ਔਰ ਸਿਰਫ ਪੰਜਾਬੀ ਕਾਸਟ ਤੇ ਪੰਜਾਬੀਅਤ ਦੇ ਨਾਲ, ਪੰਜਾਬ ਨਾਲ ਜਿਹੜੀ ਦੁਸ਼ਮਣੀ ਰੱਖੀ ਉਹ ਖੁੱਲ ਕੇ ਕਿਸੇ ਤੋਂ ਲੁਕੀ ਨਹੀਂ ਹੈ। ਇਹਨੇ ਦੂਜੀਆਂ ਸਟੇਟਸ ਦੇ ਵਿੱਚ ਗੁਰਦੁਆਰੇ ਡਿਮੋਲਿਸ਼ ਕੀਤੇ, ਗੁਰਦੁਆਰਿਆਂ ਤੇ ਚੜ੍ਹਾਈ ਕੀਤੀ, ਐਸੇ ਕਾਨੂੰਨ ਬਣਾਏ ਜਿਹਦੇ ਨਾਲ ਮੁਸਲਮਾਨਾਂ ਜਾਂ ਜਿੰਨੀਆਂ ਵੀ ਮਾਈਨੋਰਿਟੀਜ਼ ਨੇ ਉਹਨਾਂ ਦੀਆਂ ਇਬਾਦਤਗਾਹਾਂ ਨੂੰ ਤੋੜਿਆ ਗਿਆ ਔਰ ਉੱਥੇ ਕੀ ਕੀਤਾ ਗਿਆ, ਉੱਥੇ ਮੰਦਿਰ ਬਣਾਏ ਗਏ ਔਰ ਖਾਸ ਕਰਕੇ ਥਾਵਾਂ ਤੇ ਇਹ ਪੂਰੀ ਤਰ੍ਹਾਂ ਇੱਕ ਕਬਜ਼ਾ ਗਰੁੱਪ ਬਣ ਚੁੱਕਿਆ ਹੈ ਜਿਹਦੇ ਨਾਲ ਇਹ ਉਥੋਂ ਦੀਆਂ ਕੀਮਤੀ ਥਾਵਾਂ ਤੇ ਜਾਂ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਦੀਆਂ ਇਬਾਦਤਗਾਹਾਂ ਨੂੰ ਡਿਮੋਲਿਸ਼ ਕਰਕੇ ਉੱਥੇ ਕਬਜ਼ਾ ਕਰ ਰਿਹਾ ਹੈ। ਔਰ ਜਿਹੜੀਆਂ ਕਮੇਟੀਆਂ ਬਣਾਉਂਦਾ ਹੈ ਉਹਨਾਂ ਕਮੇਟੀਆਂ ਦੇ ਵਿੱਚ ਉਹਨਾਂ ਮਾਈਨੋਰਿਟੀਜ਼ ਦਾ ਕੋਈ ਨੁਮਾਇੰਦਾ ਨਹੀਂ ਹੁੰਦਾ ਕਿ ਜਿਹਨੂੰ ਇਹ ਕਾਨੂੰਨ ਦਾ ਨਾਂ ਦੇ ਰਿਹਾ ਹੈ। ਹੁਣ ਆਨੇ ਅਸਲ ਮੁੱਦੇ ਵੱਲ ਕਿ ਜਿਹੜਾ ਖੁਫੀਆ ਮੁਲਾਕਾਤਾਂ ਇਹਨੇ ਕੀਤੀਆਂ ਨੇ ਫਿਲਮ ਸਟਾਰਸ ਦੇ ਨਾਲ। ਫਿਲਮ ਸਟਾਰਸ ਨਾਲ ਖੁਫੀਆ ਮੁਲਾਕਾਤਾਂ ਇਸ ਕਰਕੇ ਕੀਤੀਆਂ ਨੇ ਕਿ ਉਹ ਮੋਦੀ ਦੇ ਹੱਕ ਵਿੱਚ ਸਟੇਟਮੈਂਟਸ ਦੇਣ, ਬਿਆਨ ਦੇਣ ਮੋਦੀ ਵਾਸਤੇ ਕਿ ਮੋਦੀ ਬਹੁਤ ਚੰਗਾ ਹੈ। ਜਿਹੜੀ ਇਹਨੇ ਅੱਤਗਰਦੀ ਔਰ ਦਹਿਸ਼ਤ ਫੈਲਾ ਰੱਖੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਉਸ ਦਹਿਸ਼ਤਗਰਦੀ ਦਾ ਉਹਨਾਂ ਨੂੰ ਵੀ ਸਾਹਮਣਾ ਹੈ। ਇੱਥੇ ਕੋਈ ਬੰਦਾ ਉਹਦੀ ਅੱਤਗਰਦੀ ਤੋਂ ਨਹੀਂ ਬਚਿਆ ਹੋਇਆ ਔਰ ਉਹਨਾਂ ਨੂੰ ਬਕਾਇਦਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਫਿਰ ਇਹਨਾਂ ਫਿਲਮ ਸਟਾਰਸ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਤੌਰ ਤੇ ਮੋਦੀ ਦੇ ਹੱਕ ਵਿੱਚ ਬਿਆਨ ਦੇਣ। ਹੁਣ ਉਹਨਾਂ ਚੋਂ ਬਹੁਤ ਸਾਰੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਦਿਲਜੀਤ ਦੋਸਾਂਝ ਨੂੰ ਇਹਨੇ PM ਹਾਊਸ ਬੁਲਾਇਆ ਔਰ ਉਹਦੀ ਬਜ਼ਾਹਿਰ ਤੇ ਬੜੀ ਆਓ ਭਗਤ ਕੀਤੀ, ਲੇਕਿਨ ਪਾਰਟੀ ਵਿੱਚ ਜਾਂ ਇਹਦੇ ਹੱਕ ਵਿੱਚ ਕੋਈ ਸਟੇਟਮੈਂਟ ਨਾ ਦੇਣ ਕਰਕੇ ਉਹਦੀ ਕਿੰਨੀ ਮੁਖਾਲਫਤ ਕੀਤੀ ਗਈ। ਪਰ ਦਿਲਜੀਤ ਦੋਸਾਂਝ ਨੂੰ ਕੋਈ ਫਰਕ ਨਹੀਂ ਪਿਆ। ਇਸ ਤੋਂ ਇਲਾਵਾ ਜਿਹੜੇ ਫਿਲਮ ਸਟਾਰਸ ਨੂੰ ਇਹ ਹੁਣ ਇਹਨਾਂ ਨੇ ਰਾਬਤਾ ਕੀਤਾ ਹੈ, ਇਹਦੇ ਬੰਦਿਆਂ ਨੇ ਜਾਂ ਇਹਨੇ ਰਾਬਤਾ ਕੀਤਾ ਹੈ, ਉਹਨਾਂ ਨੂੰ ਸਿਰਫ ਔਰ ਸਿਰਫ ਇਹ ਕਿਹਾ ਗਿਆ ਹੈ ਕਿ ਉਹ ਸਟੇਟਮੈਂਟ ਦੇਣ, ਉਹ ਬਿਆਨ ਦੇਣ ਕਿਹਦੇ ਹੱਕ ਵਿੱਚ? ਮੋਦੀ ਦੇ ਹੱਕ ਵਿੱਚ। ਔਰ ਹੁਣ ਵੇਖਦੇ ਆ ਅੱਗੇ ਜਾ ਕੇ ਕੀ ਸੂਰਤ-ਹਾਲ ਬਣਦੀ ਹੈ ਕਿ ਮੋਦੀ ਦੇ ਹੱਕ ਵਿੱਚ ਕੋਈ ਬਿਆਨ ਦਿੰਦਾ ਹੈ ਜਾਂ ਨਹੀਂ ਦਿੰਦਾ। ਮੈਨੂੰ ਨਹੀਂ ਲੱਗਦਾ ਕਿ ਇਸ ਸਿਚੁਏਸ਼ਨ ਵਿੱਚ ਜੋ ਉਹਨੇ ਕ੍ਰੀਏਟ ਕੀਤੀ ਹੋਈ ਹੈ, ਜੋ ਝੂਠ ਦਾ ਬਾਜ਼ਾਰ ਗਰਮ ਕੀਤਾ ਹੈ, ਇਸ ਝੂਠ ਦੇ ਬਾਜ਼ਾਰ ਵਿੱਚ ਕੋਈ ਉਹਦੇ ਹੱਕ ਵਿੱਚ ਸਟੇਟਮੈਂਟ ਦੇਵੇਗਾ। ਹਾਂ, ਕੁਝ ਮਜਬੂਰ ਲੋਕ ਹੈ ਨੇ, ਕਈਆਂ ਨੇ ਸਟੇਟਮੈਂਟ ਦੇ ਕੇ, ਪਿੱਛੇ ਵੀ ਇਹੀ ਹੋਇਆ ਸੀ ਕਿ ਸਟੇਟਮੈਂਟ ਦੇ ਕੇ ਉਹਨਾਂ ਨੇ ਆਪਣੇ ਟਵਿੱਟਰ ਤੋਂ ਦੁਬਾਰਾ ਉਸ ਸਟੇਟਮੈਂਟ ਨੂੰ ਡਿਲੀਟ ਕਰ ਦਿੱਤਾ। ਉਹਨਾਂ ਨੂੰ ਵੀ ਉਸ ਅੱਤਗਰਦੀ ਦਾ ਸਾਹਮਣਾ ਹੈ ਜੋ ਮੋਦੀ ਨੇ ਖਿਲਾਰੀ ਹੋਈ ਹੈ। ਮੈਂ
ਪਹਿਲੇ ਵੀ ਦੱਸ ਚੁੱਕੇ ਹਾਂ ਕਿ ਇੱਥੇ ਧਾਰਮਿਕ ਮਾਮਲਾ ਖੜਾ ਕੀਤਾ ਜਾਂਦਾ ਹੈ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ, ਆਪਣੀ ਗਵਰਨਮੈਂਟ ਨੂੰ ਕਾਇਮ ਰੱਖਣ ਵਾਸਤੇ, ਆਪਣੀ ਕਬਜ਼ਾਗੀਰੀ ਨੂੰ ਕਾਇਮ ਰੱਖਣ ਵਾਸਤੇ। ਹੁਣ ਜਿਹੜੇ ਸੁਪਰਸਟਾਰਸ ਦੇ ਨਾਲ ਇਹਦੀ ਜ਼ਾਤੀ ਆਪਣੀ ਮੁਲਾਕਾਤ ਹੋਈ ਹੈ, ਉਹਨਾਂ ਦੇ ਮੈਂ ਤੁਹਾਨੂੰ ਨਾਂ ਦੱਸਦਾ ਵਾਂ। ਬਾਕੀ ਇਹਦੇ ਬੰਦੇ ਜਿੰਨਾ ਵੀ ਲੋਕਾਂ ਨੂੰ ਮਿਲੇ ਨੇ ਉਹ ਤੇ ਬਹੁਤ ਜ਼ਿਆਦਾ, ਉਹਨਾਂ ਦਾ ਤੇ ਕੋਈ ਨਹੀਂ ਹੈ, ਲੇਕਿਨ ਜਿਹੜੀ ਇੱਕ ਲਿਸਟ ਹੈ ਜਿਨ੍ਹਾਂ ਨਾਲ ਇਹ ਮੁਲਾਕਾਤ ਕਰ ਚੁੱਕਿਆ ਹੈ, ਉਹਨਾਂ ਦਾ ਮੈਂ ਤੁਹਾਨੂੰ ਨਾਂ ਦੱਸਣਾ ਹੈ ਕਿ ਇਹਨਾਂ ਲੋਕਾਂ ਨਾਲ ਇਹਨੇ ਆਪ ਪਰਸਨਲੀ ਮੁਲਾਕਾਤ ਕੀਤੀ ਹੈ। ਇਹਨਾਂ 'ਚ ਸਭ ਤੋਂ ਪਹਿਲਾ ਨਾਂ ਹੈ ਰਣਵੀਰ ਸਿੰਘ, ਕਿਉਂਕਿ ਰਣਵੀਰ ਸਿੰਘ ਦੀ ਹੁਣ ਮੂਵੀ ਵੀ ਆ ਰਹੀ ਹੈ ਔਰ ਉਸ ਹਵਾਲੇ ਨਾਲ ਰਣਵੀਰ ਸਿੰਘ ਨਾਲ ਇਹਦੀ ਮੁਲਾਕਾਤ ਹੋਈ। ਸ਼ਾਹਰੁਖ ਖਾਨ ਨਾਲ ਮੁਲਾਕਾਤ ਹੋਈ ਇਹਦੀ। ਕੰਗਨਾ ਤੇ ਇਹਦੀ ਵੈਸੇ ਵੀ ਪਾਰਟੀ ਦੀ ਹੈ। ਕੰਗਨਾ ਰਣਾਵਤ ਨਾਲ ਤੇ ਇਹਦੀ ਮੁਲਾਕਾਤ ਹੋਵੇ ਨਾ ਹੋਵੇ, ਉਹਦੇ ਤੇ ਵੈਸੇ ਵੀ ਮੱਤ ਵੱਜੀ ਹੋਈ ਹੈ। ਸਨੀ ਦੇਵਲ ਦੀ ਵੀ ਫਿਲਮ ਆ ਰਹੀ ਹੈ ਬਾਰਡਰ 2, ਸਨੀ ਦੇਵਲ ਨਾਲ ਵੀ ਮੁਲਾਕਾਤ ਹੋਈ ਹੈ ਕਿ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਵਿੱਚ ਇਹਦੀ ਗੱਲਬਾਤ, ਇਹਦਾ ਜ਼ਿਕਰ ਜ਼ਰੂਰ ਕਰਨ। ਸੋਨਮ ਕਪੂਰ ਨਾਲ ਮੁਲਾਕਾਤ ਕੀਤੀ, ਸੈਫ ਅਲੀ ਖਾਨ ਨਾਲ ਮੁਲਾਕਾਤ ਕੀਤੀ, ਕਰੀਨਾ ਕਪੂਰ ਨਾਲ ਮੁਲਾਕਾਤ ਕੀਤੀ, ਖਾਨ ਨਾਲ ਵੀ ਗੱਲਬਾਤ ਹੋਈ, ਉਹਦੇ ਨਾਲ ਵੀ ਮੁਲਾਕਾਤ ਕੀਤੀ, ਅਨਿਲ ਕਪੂਰ ਨਾਲ ਮੁਲਾਕਾਤ ਹੋਈ ਹੈ, ਆਯੁਸ਼ਮਾਨ ਖੁਰਾਨਾ ਦੇ ਨਾਲ ਮੁਲਾਕਾਤ ਕੀਤੀ, ਸੰਜੇ ਦੱਤ ਨਾਲ ਮੁਲਾਕਾਤ ਹੋਈ ਹੈ, ਕਰਨ ਜੌਹਰ ਨਾਲ ਮੁਲਾਕਾਤ ਕੀਤੀ, ਆਲੀਆ ਭੱਟ ਨਾਲ ਵੀ ਮੁਲਾਕਾਤ ਹੋਈ, ਅਕਸ਼ੇ ਕੁਮਾਰ ਨਾਲ ਮੁਲਾਕਾਤ ਕੀਤੀ, ਦਿਲਜੀਤ ਦੋਸਾਂਝ ਨਾਲ ਤੇ ਬਹੁਤ ਪਹਿਲੇ ਮੁਲਾਕਾਤ ਹੋਈ ਸੀ, ਜਿਹੜੀ ਕਿ ਇਹਦੇ ਮਕਸਦ ਹਾਸਲ ਨਹੀਂ ਕਰ ਸਕਿਆ ਔਰ ਕਾਮਯਾਬ ਨਹੀਂ ਹੋ ਸਕਿਆ। ਰਣਦੀਪ ਹੋਡਾ, ਵਿੱਕੀ ਕੌਸ਼ਲ, ਰਾਜਕੁਮਾਰ ਰਾਓ, ਅਜੇ ਦੇਵਗਨ, ਵਰੁਣ ਧਵਨ ਤੇ ਅਨੁਸ਼ਕਾ ਸ਼ਰਮਾ। ਅੱਛਾ, ਇਹ ਸਾਰੇ ਉਹ ਲੋਕ ਨੇ ਜਿਹੜੇ ਇਸ ਵੇਲੇ ਕਰੰਟ ਫਿਲਮਾਂ ਬਣਾ ਰਹੇ ਨੇ ਜਾਂ ਉਹਨਾਂ ਦੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ। ਇਹਨਾਂ ਨੂੰ ਕਿਹਾ ਗਿਆ ਹੈ ਕਿ ਆਪਣੀ ਫਿਲਮ ਰਿਲੀਜ਼ਿੰਗ ਔਰ ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਮੋਦੀ ਵਾਸਤੇ ਪ੍ਰਮੋਸ਼ਨ ਕੀਤੀ ਜਾਵੇ, ਫਿਲਮ ਦੇ ਨਾਲ ਮੋਦੀ ਦੀ ਵੀ ਪ੍ਰਮੋਸ਼ਨ ਕੀਤੀ ਜਾਵੇ। ਇਹ ਹੁਣ ਵੇਖਦੇ ਆ ਕਿ ਮੋਦੀ ਕਿੱਥੋਂ ਤੱਕ ਕਾਮਯਾਬ ਰਹਿੰਦਾ ਹੈ ਔਰ ਆਪਣੀ ਸਟ੍ਰੈਟਜੀ ਵਿੱਚ ਕਾਮਯਾਬ। ਪਹਿਲੇ ਤੇ ਹੋਰ ਤੇ ਕੋਈ ਉਹਨੂੰ ਕਾਮਯਾਬੀ ਨਹੀਂ ਮਿਲੀ, ਲਿਹਾਜ਼ਾ ਹੁਣ ਵੇਖਦੇ ਆ ਕਿ ਇਹਦੀ ਜਿਹੜੀ ਸਟ੍ਰੈਟਜੀ ਹੈ ਉਹ ਕਿੱਥੋਂ ਤੱਕ ਕਾਮਯਾਬ ਹੁੰਦੀ ਹੈ। ਗੁਰਪਤਵੰਤ ਪੰਨੂ ਦੀ ਜਿਹੜੀ ਸਹਾਇਤਾ ਦਾ ਖੱਤ, ਜਿਹੜੀ ਉਹਦੇ ਨਾਲ ਖਲੋਣ ਦਾ ਖੱਤ ਡੋਨਲਡ ਟਰੰਪ ਦਾ ਹੈ, ਔਰ ਜੋ ਹੁਣ ਸ਼ੋਬਿਜ਼ ਦੇ ਸਟਾਰਸ ਦੇ ਨਾਲ ਉਹਦੀ ਤਾਲਮੇਲ ਬਣਾਉਣ ਦੀ ਕੋਸ਼ਿਸ਼ ਹੈ, ਇਹ ਸਾਰੀਆਂ ਵੇਖਣੇ ਕਿ ਇਹਨਾਂ ਦਾ ਤਾਣਾ ਬਾਣਾ ਕਿਵੇਂ ਮਿਲਦਾ ਹੈ ਔਰ ਕਿੱਧਰ ਜਾਂਦਾ ਹੈ। ਲਿਹਾਜ਼ਾ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਕਮੈਂਟਸ ਦੇ ਕੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ।